ਖਬਰਾਂ ਦੇ ਵੱਲ ਆਈਏ ਤੇ ਸ਼ਰਮਾ ਜੀ ਗੱਲ ਕਰੀਏ ਭਗਵੰਤ ਮਾਨ ਦੀ। ਕਹਿੰਦੇ ਭਗਵੰਤ ਮਾਨ ਨੂੰ ਹੁਣ ਕੋਰਟ ਦੇ ਵਿੱਚੋਂ ਹਾਕ ਪਊਗੀ, ਭਗਵੰਤ ਮਾਨ ਹਾਜ਼ਰ ਹੋ। ਬਿਲਕੁਲ ਜੀ, ਅੱਜ 1 ਮਈ ਹੈ ਜੀ ਤੇ 1 ਮਈ ਨੂੰ ਭਗਵੰਤ ਮਾਨ ਹੋਰਾਂ ਦੀ ਪੇਸ਼ੀ ਹੈ ਮਾਨਸੇ ਚ, ਜਿਹੜਾ ਮਾਨਸਾ ਦੀ ਕੋਰਟ ਹੈ, ਸਥਾਨਕ ਕੋਰਟ। ਜੀ ਜੀ ਤੇ ਮਾਮਲਾ ਬੇਸ਼ੱਕ ਬਹੁਤ ਪੁਰਾਣਾ ਹੈ। ਨਾਜਰ ਸਿੰਘ ਮਾਨਸ਼ਾਹੀਆ ਹੋਰ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਰਹੇ ਨੇ ਤੇ ਉਹ ਸਾਬਕਾ ਐਮਐਲਏ ਜਦੋਂ ਪਾਰਟੀ ਬਦਲ ਕੇ ਗਏ, ਕਈ ਸਾਥੀ ਤੇ ਉਹਨਾਂ ਚ ਨਾਜਰ ਮਾਨਸ਼ਾਹੀਆ ਵੀ ਸੀਗੇ, ਜਿਹਦੇ ਬਾਰੇ ਭਗਵੰਤ ਮਾਨ ਹੋਰਾਂ ਦਾ ਇੱਕ ਬਿਆਨ ਬੜਾ ਚਰਚਿਤ ਹੋਇਆ ਕਿ ਕਈ ਹਲਕੀਆਂ ਟਿੱਪਣੀਆਂ ਕਰਤੀਆਂ। ਉਹਦੇ ਵਿੱਚ ਇਹ ਵੀ ਕਹਿਤਾ ਕਿ ਤਾਂ ਪੈਸੇ ਲੈ ਕੇ ਗਏ ਨੇ। ਜੀ ਜੀ ਤੇ ਇਸ ਗੱਲ ਨੂੰ ਉਹਨਾਂ ਨੇ ਦਿਲ ਤੇ ਲਿਆ ਤੇ ਉਹਨਾਂ ਨੇ ਅਦਾਲਤ ਦਾ ਬੂਹਾ ਖੜਕਾਤਾ। ਤੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਕੋਰਟ ਚ ਪੇਸ਼ ਹੋਣੋਂ ਬਚ ਰਹੇ ਨੇ, ਮਤਲਬ ਕੰਨੀ ਕਤਰਾਉਂਦੇ ਨੇ। 20 ਅਕਤੂਬਰ 2022 ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਦਾਲਤ ਦਾ ਰੁਖ ਕੀਤਾ ਹੋਵੇ ਕਦੇ। ਤੇ ਪਿਛਲੀ ਪੇਸ਼ੀ ਜਿਹਦੀ ਅਪ੍ਰੈਲ ਮਹੀਨੇ ਚ ਪੈ ਕੇ ਹਟੀ ਆ, ਤੇ ਉਸ ਪੇਸ਼ੀ ਤੇ ਵੀ ਕਹਿੰਦੇ ਕਿ ਇਹਨਾਂ ਨੇ ਜਿਹੜਾ ਜਵਾਬ ਭੇਜਿਆ ਉਹ ਅਦਾਲਤ ਨੂੰ ਤਸੱਲੀ ਬਖਸ਼ ਨਹੀਂ ਲੱਗਿਆ। ਠੀਕ ਹੈ। ਤੇ ਮਾਨਜੋ ਕੋਰਟ ਨੂੰ ਜਦੋਂ ਲੱਗਾ ਕਿ ਤਸੱਲੀ ਬਖਸ਼ ਨਹੀਂ ਹੈ ਤਾਂ ਉਹਨਾਂ ਨੇ ਅੱਜ ਦੀ ਤਰੀਕ ਪਾਈ ਹੋਈ ਹੈ 1 ਮਈ ਦੀ। ਤੇ 1 ਮਈ ਦੀ ਤਰੀਕ ਦੇ ਹਵਾਲਾ ਕਹਿੰਦੇ ਜਿਹੜਾ ਰੁਕਾ ਆਇਆ ਉਹ ਇਹ ਭੇਜ ਕੇ ਆਇਆ ਕਿ ਇਹ ਆਖਰੀ ਮੌਕਾ ਹੈ, ਆ ਜਾਓ, ਨਹੀਂ ਇਹ ਤੋਂ ਬਾਅਦ ਸਖਤ ਐਕਸ਼ਨ ਹੋਊਗਾ। ਹੁਣ ਸਖਤ ਐਕਸ਼ਨ ਕੀ, ਵਾਰੰਟ ਕੱਢੇ ਜਾ ਸਕਦੇ। ਸਹੀ ਹੈ। ਸੋ ਇਸ ਲਈ ਇਹ ਪਹਿਲੂ ਬਹੁਤ ਅਹਿਮ ਹੈ ਕਿ ਅੱਜ ਜਿਹੜਾ ਸੈਸ਼ਨ ਰੱਖਿਆ ਕਿਤੇ ਕਿ ਉਹ ਆਪਣੇ ਆਪ ਨੂੰ ਬਚਾਉਣ ਲਈ ਤਾਂ ਰੱਖਿਆ ਕਿ ਹੁਣ ਇਹ ਫਾਰਮੂਲਾ ਤਾਂ ਚੱਲ ਸਕਦਾ ਨਾ ਕਿ ਜੀ ਅੱਜ ਦਾ ਸੈਸ਼ਨ ਆ, ਮੈਂ ਮੁੱਖ ਮੰਤਰੀ ਜੀ, ਮੇਰੇ ਤਾਂ ਉੱਥੇ ਜਾਣਾ ਜ਼ਰੂਰੀ ਹੈ। ਪਰ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਹੁੰਦਾ ਕੀ ਹੈ ਉੱਥੇ। ਪਰ ਹਾਕ ਜ਼ਰੂਰ ਪੈਣੀ ਹੈ ਜੀ ਅੱਜ ਕਿ ਹਾਂ ਸਰਦਾਰ ਭਗਵੰਤ ਸਿੰਘ ਮਾਨ ਹਾਜ਼ਰ ਹੋ। ਸੋਹਣੇ ਹਾਜ਼ਰ ਹੁੰਦੇ ਨੇ ਜਾਂ ਗੈਰ ਹਾਜ਼ਰ ਰਹਿੰਦੇ ਨੇ, ਫਿਰ ਅੱਗੇ ਮਾਮਲਾ ਕਿਵੇਂ ਵੱਧਦਾ ਇਹ ਦੇਖਣ ਵਾਲੀ ਗੱਲ ਹੋਏਗੀ। ਪਰ ਜੇ ਸਖਤੀ ਹੋਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਵੱਧ ਵੀ ਸਕਦੀਆਂ। ਵੈਸੇ ਅਦਾਲਤਾਂ ਇਸ ਚੀਜ਼ ਨੂੰ ਮਤਲਬ ਕਿਵੇਂ ਧਿਆਨ ਚ ਰੱਖਦੀਆਂ ਨੇ ਉਹਨਾਂ ਦੇ ਉੱਤੇ ਹੈ। ਤੇ ਪਰ ਪਤਾ ਇਹ ਲੱਗ ਰਿਹਾ ਕਿ ਇੱਧਰ ਤਰੀਕਾਂ ਤੇ ਜਾਣ ਤੋਂ ਬਚਦੇ ਸੀ ਤੇ ਉੱਧਰ ਕਹਿੰਦੇ ਬੰਦੇ ਭੇਜ ਕੇ ਇਹ ਵੀ ਕਹਿੰਦੇ ਸੀ ਕਿ ਸਮਝੌਤਾ ਕਰ ਲਓ, ਛੱਡੋ ਹੁਣ। ਪਰ ਕਹਿੰਦੇ ਕਿ ਨਾਜਰ ਸਿੰਘ ਮਾਨਸ਼ਾਹੀਆ ਹੁਣ ਇਸ ਗੱਲ ਤੇ ਅੜੇ ਨਿਕਲਣ, ਸਮਝੌਤਾ ਨਹੀਂ ਕਰਨਾ। ਦੇਖਦੇ ਹਾਂ, ਫਿਰ ਪ੍ਰਕਿਰਿਆ ਲੰਬੀ ਵੀ ਚੱਲ ਜਾਂਦੀ ਹੈ, ਕਈ ਵਾਰ ਉੱਪਰਲੀਆਂ ਅਦਾਲਤਾਂ ਤੱਕ ਵੀ ਜਾਣਾ ਪੈ ਜਾਂਦਾ। ਸੋ ਇਹ ਕਿੱਧਰ ਨੂੰ ਜਾਏਗੀ ਗੱਲ, ਇਹ ਦੇਖਣ ਵਾਲੀ ਗੱਲ ਹੈ। ਪਰ ਅੱਜ ਮੁੱਖ ਮੰਤਰੀ ਪੇਸ਼ ਹੁੰਦੇ ਨਜ਼ਰ ਨਹੀਂ ਆਉਂਦੇ ਜਿਸ ਤਰੀਕੇ ਨਾਲ ਉਹਨਾਂ ਨੇ ਸੈਸ਼ਨ ਬੁਲਾਇਆ। ਤੇ ਜੇ ਪੇਸ਼ ਨਹੀਂ ਹੁੰਦੇ ਫਿਰ ਮਾਨਯੋਗ ਅਦਾਲਤ ਅਗਲਾ ਐਕਸ਼ਨ ਕੀ ਲੈਂਦੀ ਹੈ, ਦੇਖਣ ਵਾਲੀ ਗੱਲ ਹੋਈ। ਜੀ ਬਿਲਕੁਲ। ਅਜਿਹਾ ਪਹਿਲਾਂ ਵੀ ਇੱਕ ਮੁੱਖ ਮੰਤਰੀ ਦੇ ਨਾਲ ਵਾਪਰ ਚੁੱਕਿਆ, ਡਿਪਟੀ ਮੁੱਖ ਮੰਤਰੀ ਦੇ ਨਾਲ, ਸੁਖਬੀਰ ਸਿੰਘ ਬਾਦਲ ਉਹਨਾਂ ਦਾ ਨਾਂ। ਫਰੀਦਕੋਟ ਦੇ ਵਿੱਚ ਪੱਤਰਕਾਰ ਦੀ ਕੁੱਟਮਾਰ ਦਾ ਮਾਮਲਾ ਸੀ, ਉਹ ਵੀ ਇਸੇ ਤਰ੍ਹਾਂ ਵੱਜਦੇ ਰਹੇ। ਪਰ ਅਖੀਰ ਨੂੰ ਜਦੋਂ ਅਰਦਲੀ ਨੇ ਹਾਕ ਮਾਰੀ ਤਾਂ ਸੁਖਬੀਰ ਬਾਦਲ ਨੂੰ ਆਪਣੀ ਸਰਕਾਰ ਦੇ ਵਿੱਚ ਪੇਸ਼ ਹੋਣਾ ਪਿਆ ਸੀ। ਸ਼ਰਮਾ ਜੀ, ਕੋਈ ਵੀ ਬੰਦਾ ਜਿੱਡਾ ਮਰਜ਼ੀ ਵੱਡਾ ਹੋ ਜਾਵੇ। ਪਰਸੋਂ ਆਪਾਂ ਇਹਨਾਂ ਦੇ ਕਨਵੀਨਰ ਦੀ ਗੱਲ ਕਰ ਰਹੇ ਸੀ, ਅਰਵਿੰਦ ਕੇਜਰੀਵਾਲ ਦੀ, ਕਹਿੰਦੇ ਸੀ ਮੈਂ ਉਸ ਅਦਾਲਤ ਦੇ ਵਿੱਚ ਜਾਣਾ ਹੀ ਨਹੀਂਗਾ। ਤੁਸੀਂ ਕਾਨੂੰਨ ਤੋਂ ਉੱਪਰ ਨਹੀਂ ਹੈਗੇ, ਤੁਸੀਂ ਮੁੱਖ ਮੰਤਰੀ ਜ਼ਰੂਰ ਹੋ। ਸੋਸ਼ਲ ਮੀਡੀਆ ਤੇ ਕੇਜਰੀਵਾਲ ਦੀਆਂ ਲੋਕਾਂ ਨੇ ਕੱਢ ਕੇ ਪੁਰਾਣੀਆਂ ਵੀਡੀਓ ਸਾਂਝੀਆਂ ਕਰਤੀਆਂ। ਸੈਮੀਨਾਰਾਂ 'ਚ ਬੋਲ ਰਹੇ ਨੇ ਜੀ, ਦੇਖੋ ਜੀ ਇਹ ਜੱਜ ਬਦਲਾ ਦਿੰਦੇ ਨੇ, ਇਹ ਜੱਜਾਂ ਮੂਹਰੇ ਪੇਸ਼ ਹੋਣ ਤੋਂ ਡਰਦੇ ਨੇ, ਦੇਖੋ ਜੀ ਇਹ ਜੁਡੀਸ਼ੀਅਲ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਨੇ ਤੇ ਹੁਣ ਆਪਣੀ ਵਾਰ ਨੂੰ ਰੋਣ ਲੱਗ ਜਾਓ। ਜੀ ਸਹੀ ਹੈ, ਬਿਲਕੁਲ।